ਬਿਸਮਿल्लाहिर्रहमानिर्रहीम ਤੇ अस्सलाम वालेकुम। 19 ਦਸੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਟਾਈਮ ਟਰੈਕਰ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 20th। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਭਰਵੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਲੇਕਿਨ ਪਹਿਲਾਂ ਚੇਤੇ ਕਰਾਈਏ ਕਿ ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਛੇਤੀ ਕਰੋ ਤਾਂ ਕਿ ਅਸੀਂ ਆਪਣੀ ਆਵਾਜ਼ ਨੂੰ ਦੂਰ ਤੱਕ ਪਹੁੰਚਾ ਸਕੀਏ ਤੇ ਤੁਸੀਂ ਸਾਡੀ ਆਵਾਜ਼ ਨੂੰ ਤਗੜਿਆਂ ਕਰ ਸਕੀਏ। ਪਹਿਲੀ ਖਬਰ ਜਨਾਬ, ਪਹਿਲੀ ਖਬਰ ਮੁਜ਼ੰਮਲ ਸੁਹਰਵਰਦੀ ਸਾਹਿਬ ਨੇ ਇੱਕ ਤਜਜ਼ੀਆ ਕੀਤਾ। ਤਜਜ਼ੀਆ ਬੜਾ ਉਹਨਾਂ ਨੇ ਮੇਰਾ ਮਤਲਬ ਬਰੋਕਰ ਕਿਸਮ ਦਾ ਕੀਤਾ। ਉਰਦੂ 'ਚ ਇਹਨੂੰ ਦਲਾਲ ਆਖਦੇ ਨੇ, ਪੰਜਾਬੀ 'ਚ ਕੁਛ ਆਖ ਦੋ ਤੇ ਮਗਰ ਪੈ ਜਾਂਦੇ ਨੇ ਲੋਕੀ। ਇਸ ਲਈ ਭਾਈ ਮੇਰੀ ਮਾਫੀ, ਭਾਵੇਂ ਪੰਜਾਬੀ ਵੀਲੌਗ ਹੈ ਪਰ ਮੈਂ ਦਲਾਲ ਦਾ ਜਿਹੜਾ ਪੰਜਾਬੀ ਤਰਜਮਾ ਮੈਂ ਨਹੀਂ ਕਰਨਾ। ਪੰਜਾਬੀ ਜ਼ੁਬਾਨ ਨਾਲ ਤੇ ਇਹੋ ਜਿਹਾ ਵੈਰ ਹੈ ਲੋਕਾਂ ਨੂੰ ਕਿ ਉਹੀ ਗੱਲ ਜਿਹੜੀ ਜਾਨੂ ਮਾਨੂ ਨੂੰ ਅੰਗਰੇਜ਼ੀ 'ਚ ਆਖੋ ਤੇ ਚੰਗੀ ਲੱਗਦੀ ਹੈ, ਉਹੀ ਗੱਲ ਜਾਨੂ ਮਾਨੂ ਨੂੰ ਪੰਜਾਬੀ 'ਚ ਆਖੋ ਤੇ ਲੋਕਾਂ ਨੂੰ ਭੈੜੀ ਲੱਗਦੀ ਹੈ। ਬਹਰਹਾਲ ਪੰਜਾਬੀ ਗਾਣਿਆਂ ਦੇ ਉੱਤੇ ਤੇ ਤੁਸੀਂ ਸੁਣ ਹੀ ਲਿਆ ਵੀ ਅੱਜ ਕੱਲ੍ਹ FIR ਕਰਦੇ ਨੇ, ਆਂਦੇ ਨੇ ਬੜੇ ਨੰਗੇ ਤੇ ਗੰਦੇ ਗਾਣੇ ਨੇ। ਵਜ੍ਹਾ ਉਹੀ ਹੈ ਵੀ ਅੰਗਰੇਜ਼ੀ ਦੇ ਵਿੱਚ ਵੀ ਉਹੀ ਗੱਲਾਂ ਕਰਦੇ ਨੇ, ਉਰਦੂ 'ਚ ਵੀ ਉਹੀ ਗੱਲਾਂ ਕਰਦੇ ਨੇ, ਪਰ ਉਹ ਮੈਨੂੰ ਲੱਗਦਾ ਵੀ ਹਿੱਕ 'ਚ ਵੱਜਦੀਆਂ ਨੇ, ਸਮਝ ਨਹੀਂ ਆਉਂਦੀ। ਪੰਜਾਬੀ ਕਿਉਂਕਿ ਹਿੱਕ 'ਚ ਵੱਜਦੀ ਹੈ, ਮਾਂ ਬੋਲੀ ਹੈ, ਧੁਰ ਤੱਕ ਸਮਝ ਆਉਂਦੀ। ਧੁਰ ਸਮਝਦੇ ਹੋ ਨਾ ਵੀ ਧੁਰ ਤੱਕ ਕਿਉਂਕਿ ਸਮਝ ਆਉਂਦੀ ਹੈ ਪੰਜਾਬੀ ਜ਼ੁਬਾਨ, ਇਸ ਲਈ ਉਹ ਜ਼ਰਾ ਗੱਲਾਂ ਨੰਗੀਆਂ ਨੰਗੀਆਂ ਲੱਗਦੀਆਂ ਨੇ। ਗੱਲਾਂ ਤੇ ਕਦੀ ਵੀ ਕਿਸੇ ਨੇ ਕੱਪੜੇ ਨਹੀਂ ਪਾਏ ਹੁੰਦੇ, ਗੱਲਾਂ ਤੇ ਉਹੋ ਜਿਹੀਆਂ ਹੀ ਹੁੰਦੀਆਂ ਨੇ ਹਰ ਜ਼ੁਬਾਨ ਦੇ ਵਿੱਚ, ਪਰ ਕੁਝ ਜ਼ੁਬਾਨਾਂ ਦੀ ਤੁਹਾਨੂੰ ਸਮਝ ਪੂਰੀ ਆਉਂਦੀ ਹੈ ਤੇ ਕੁਝ ਦੀ ਅੱਧੀ ਆਉਂਦੀ ਹੈ। ਚਲੋ ਖੈਰ ਅੱਗੇ ਚੱਲਨੇ। ਟਰੰਪ ਨੇ ਮਿਸਰ ਨੂੰ ਗੈਸ ਦੀ ਡੀਲ ਦੇ ਕੇ ਮਨਾਇਆ। ਦੂਸਰੀ ਵਾਰੀ ਹੁਣ ਪਾਕਿਸਤਾਨ ਦੀ ਹੈ। ਪਾਕਿਸਤਾਨ ਨੂੰ ਵੀ ਇੰਝ ਹੀ ਕੋਈ ਨਾ ਕੋਈ ਡੀਲ ਸ਼ੀਲ ਦੇਵੇਗਾ ਤੇ ਪਾਕਿਸਤਾਨ ਮੰਨ ਜਾਏਗਾ। ਇਹ ਪਾਕਿਸਤਾਨ ਹੈ ਕਿ ਰਾਣੋ ਹੈ ਜਿਹੜੀ ਮੰਨ ਜਾਏਗੀ? ਬਹਰਹਾਲ ਸੁਹਰਵਰਦੀ ਸਾਹਿਬ ਨੇ ਤੇ ਉਹੀ ਕੰਮ ਕਰਨੇ ਨੇ ਜਿਹੜੇ ਉਹਨਾਂ ਨੂੰ ਸਾਰੀ ਉਮਰ ਕਰਨੇ ਆਉਂਦੇ ਨੇ। ਜਿਵੇਂ ਉਹ ਮੰਨਦੇ ਰਹੇ ਨੇ ਤੇ ਜਿਵੇਂ ਉਹ ਮਨਾਉਂਦੇ ਰਹੇ ਨੇ, ਉਹਨਾਂ ਨੂੰ ਤੇ ਉਹਨਾਂ ਹੀ ਡੀਲਾਂ ਦਾ ਪਤਾ ਹੈ ਤੇ ਉਹਨਾਂ ਹੀ ਹਰਕਤਾਂ ਦਾ ਪਤਾ ਹੈ। ਉਹਨਾਂ ਨੂੰ ਹੁਣ ਇਹ ਨਹੀਂ ਪਤਾ ਵੀ ਚਲੋ ਜਿਹੋ ਜਿਹਾ ਵੀ ਹੈ ਹੁਣ ਤੁਹਾਡਾ ਤਜਜ਼ੀਆ ਜਾਂ ਤੁਸੀਂ ਜਿਹੋ ਜਿਹੇ ਵੀ ਹੈ ਹੋ, ਪਰ ਤੁਹਾਨੂੰ ਤਮਗਾ ਤੇ ਦੇ ਛੱਡਿਆ ਨਾ। ਮੈਂ ਇਹ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ ਹੈ ਵੀ ਭੈੜੀ ਮੱਝ ਦੇ ਗਲ ਦੇ ਵਿੱਚ ਵੀ ਚੰਗਾ ਟੱਲ ਜ਼ਿਮੀਦਾਰ ਪਾ ਦੇ ਨਾ ਤੇ ਉਹ ਵੀ ਅੱਧ ਸਿਰ ਦੁੱਧ ਜਿਹੜਾ ਉਹ ਵਧਾ ਦਿੰਦੀ ਹੈ। ਉਹ ਵੀ ਪਛੰਡੇ ਘੱਟ ਮਾਰਦੀ ਹੈ ਤੇ ਮੂਤਰ 'ਚ ਭਿਉਂ ਕੇ ਪੂੰਛ ਜਿਹੜੀ ਹੈ ਉਹ ਦੁੱਧ ਚੋਂਦਿਆਂ ਹੋਇਆਂ ਨਹੀਂ ਮਾਰਦੀ। ਲੇਕਿਨ ਰੌਲਾ ਇਹ ਹੈ ਕਿ ਇਹਨਾਂ ਨੂੰ ਤੇ ਜਿਹੜੀਆਂ ਗੰਦੀਆਂ ਆਦਤਾਂ ਪਈਆਂ ਨੇ, ਮੂੰਹ ਖੁਰ ਦੀ ਬਿਮਾਰੀ ਅਗਰ ਹੋਵੇ ਬੰਦੇ ਨੂੰ ਤੇ ਉਹ ਕਿੱਥੋਂ ਰੋਕ ਸਕਦਾ ਹੈ? ਇਹਨਾਂ ਨੂੰ ਤਮਗੇ ਛੱਡ ਕੇ ਜੋ ਮਰਜ਼ੀ ਦੇ ਦਿਓ। ਇਹਨਾਂ ਨੇ ਤੇ ਆਪਣੀ ਆਈ ਤੇ ਆਉਣਾ ਤੇ ਉਹੀ ਤਜਜ਼ੀਏ ਕਰਨੇ। ਉਹਨਾਂ ਨੂੰ ਹੁਣ ਸਮਝ ਨਹੀਂ ਆਉਣ ਡਈ ਵੀ ਉਹ ਫੀਲਡ ਮਾਰਸ਼ਲ ਦੀ ਇੱਜ਼ਤ ਕਰਨ ਡਏ ਨੇ ਕਿ ਬੇਇੱਜ਼ਤੀ ਕਰਨ ਡਏ ਨੇ। ਉਹ ਭਰਵਾਂ ਮਤਲਬ ਵੈਸੇ ਤਾਂ ਮਾਸ਼ਾਅੱਲਾ ਜਨਾਬ ਦਾ ਮੇਰੇ ਤਰ੍ਹਾਂ ਮੂੰਹ ਵੈਸੇ ਹੀ ਬੜਾ ਵੱਡਾ ਭਰਵਾਂ ਹੈ, ਲੇਕਿਨ ਉਹਦੇ ਵਿੱਚੋਂ ਦੀ ਭਰਵੇਂ ਕਿਸਮ ਦੇ ਤਜਜ਼ੀਏ ਵੀ ਕਰਨ ਡਏ ਨੇ। ਉਹਨਾਂ ਨੂੰ ਇਹ ਸਮਝ ਨਹੀਂ ਆਉਣ ਡਈ ਕਿ ਇਹ ਮੇਰਾ ਮਤਲਬ ਹੈ ਕਿ ਕੋਈ ਕਿਸੇ ਮੈਂ ਹੁਣ ਕੀ ਆਖਾਂ ਵੀ ਕਿਸੇ ਬਜ਼ਾਰੇ ਹੁਸਨ ਦੀ ਕਿਸੇ ਰਕਾਸਾ ਦੀ ਗੱਲ ਕਰਨ ਡਏ ਨੇ ਜਾਂ ਕਿਸੇ ਵੱਡੀ ਐਟਮੀ ਪਾਵਰ ਦੀ ਗੱਲ ਕਰਨ ਡਏ ਨੇ। ਮਤਲਬ ਕੋਈ ਖੁਦਾ ਦਾ ਖੌਫ ਕਰੋ। ਆਂਦੇ ਨੇ ਵੀ ਮੈਨੂੰ ਨੋਟ ਵਿਖਾ ਮੇਰਾ ਮੂਡ ਬਣੇ। ਉਹ ਯਾਦ ਹੈ ਨਾ ਤੁਹਾਨੂੰ ਗਾਣਾ ਜਿਹੜਾ? ਉਹੀ ਸੁਹਰਵਰਦੀ ਸਾਹਿਬ ਦਾ ਤਜਜ਼ੀਆ ਹੈ ਕਿ ਜਨਾਬ ਮਿਸਰ ਨੂੰ ਤੇ ਉਹਨਾਂ ਨੇ ਦੇ ਛੱਡਿਆ ਗੈਸ ਦੀ ਡੀਲ ਦੇ ਦਿੱਤੀ, ਮੇਰੇ ਖਿਆਲ 35 ਅਰਬ ਡਾਲਰ ਦੀ ਹੈ। ਤੇ ਹੁਣ ਪਾਕਿਸਤਾਨ ਦੀ ਵਾਰੀ ਹੈ ਤੇ ਜੇ ਪਾਕਿਸਤਾਨ ਨੇ ਕੋਈ ਡੀਲ ਸ਼ੀਲ ਨਾ ਲਈ, ਜੇ ਪਾਕਿਸਤਾਨ ਜਿਹੜਾ ਉਹਨੇ ਜਨਾਬ ਪਜ਼ੇਬਾਂ ਨਾ ਪਾਈਆਂ ਤੇ ਪਾ ਕੇ ਉਹ ਕੰਮ ਨਾ ਕੀਤੇ ਜਿਹੜੇ ਉਹਨਾਂ ਨੇ ਆਖੇ ਨੇ, ਤੇ ਫਿਰ ਟਰੈਵਲ ਬੈਨ ਵੀ ਲੱਗ ਜਾਣਗੇ। F-16 ਦੀ ਡੀਲ ਹੋਈ ਉਹ ਵੀ ਖਤਮ ਹੋ ਜਾਏਗੀ ਤੇ ਮਜ਼ੀਦ ਚੀਜ਼ਾਂ ਆਸਤੇ ਟੇਬਲ ਜਿਹੜਾ ਫੀਲਡ ਮਾਰਸ਼ਲ ਨੇ ਤਿਆਰ ਕੀਤਾ ਹੈ, ਜਦੋਂ ਕਿ ਮੁਹੰਮਦ ਬਿਨ ਸਲਮਾਨ ਵੀ ਅਮਰੀਕਾ ਤੋਂ ਵਾਪਸ ਆ ਗਏ ਨੇ ਤੇ ਹੁਣ ਪਾਕਿਸਤਾਨ ਦੀ ਡੀਲ ਸ਼ੀਲ ਹੋ ਜਾਣੀ ਹੈ। ਹੁਣ ਮੈਨੂੰ ਦੱਸੋ ਵੀ ਜੇ ਸੁਹਰਵਰਦੀ ਸਾਹਿਬ ਦੇ ਵੱਸ 'ਚ ਹੋਵੇ ਤੇ ਕੁਛ ਵੀ ਵੇਚ ਦੇਣ। ਮੈਂ ਕੋਈ ਫਿਜ਼ੀਕਲ ਚੀਜ਼ਾਂ ਦੀ ਗੱਲ ਨਹੀਂ ਕਰਦਾ ਵੇਚਣ ਦੀ, ਮੈਂ ਆਨਾ ਹੈ ਤੇ ਇੱਜ਼ਤ, ਅਣਖ, ਸ਼ਰਮ, ਹਯਾ ਹਰ ਸ਼ੈ ਦਾ ਹੀ ਸੌਦਾ ਕਰ ਦੇਣ। ਤੇ ਉਹ ਤਜਜ਼ੀਆ ਵੀ ਇਹੋ ਜਿਹਾ TV ਦੇ ਉੱਤੇ ਆਪਣਾ ਮੂੰਹ ਪੂਰਾ ਭਰ ਕੇ ਕਰਨ ਡਏ ਸਨ ਵੀ ਪਾਕਿਸਤਾਨ ਨੂੰ ਕਰ ਲੈਣਾ ਚਾਹੀਦਾ ਹੈ ਕੰਮ, ਵਰਨਾ ਵੀਜ਼ਿਆਂ ਦੀਆਂ ਪਾਬੰਦੀਆਂ ਲੱਗ ਜਾਣੀਆਂ ਤੇ ਇਹ ਹੋ ਜਾਣਾ ਤੇ ਉਹ ਹੋ ਜਾਣਾ। ਸੋਚੋ ਇਹ ਉਹ ਦੋਸਤ ਨੇ ਜਿਨ੍ਹਾਂ ਦੇ ਕੋਲੋਂ ਤਮਗੇ ਵੀ ਪਨਾਹ ਮੰਗਦੇ ਹੋਣੇ ਨੇ ਤੇ ਸ਼ਰਮਿੰਦਾ ਹੋਣੇ ਵੀ ਇਹੋ ਜਿਹੇ ਲੋਕਾਂ ਨੂੰ ਤਮਗੇ ਦੇ ਛੜੇ ਨੇ। ਮੇਰਾ ਮਤਲਬ ਕੁਝ ਬੰਦਿਆਂ ਨੂੰ ਤੇ ਤਮਗੇ ਦਿੱਤੇ ਜਾਂਦੇ, ਮੇਰਾ ਖਿਆਲ ਇਹਨਾਂ ਦੇ ਤੇ ਜਿਸਮ ਤੇ ਉਹ ਪੈਂਚਰ ਹੋਏ ਸਨ ਜਿਹੜੇ ਤਮਗੇ ਰੱਖ ਕੇ ਉਹਨਾਂ ਮੋਰੀਆਂ 'ਚੋਂ ਹਵਾ ਕੱਢਣ ਜਿਹੜੀ ਨਿਕਲਣ ਡਈ ਸੀ ਉਹਨੂੰ ਡੱਕਣ ਵਾਸਤੇ ਤਮਗੇ ਉੱਤੇ ਜੋੜੇ ਗਏ ਨੇ ਤਾਂ ਕਿ ਇਹ ਹਵਾ ਲੀਕ ਨਾ ਹੋਵੇ। ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਵੀ ਇਹ ਕਿਹੜਾ ਬਾਂਸਰੀ ਹੈ ਜਿਹਦੇ ਵਿੱਚ 4-5 ਸੁਰਾਖ ਨੇ, ਇਹਨਾਂ ਦੇ ਹਰ ਪਾਸੇ ਹੀ ਸੁਰਾਖ ਨੇ, ਕਿਤੋਂ ਨਾ ਕਿਤੋਂ ਹਵਾ
ਨਿਕਲੀ ਜਾਣੀ ਇਹਨਾਂ ਦੀ, ਤੇ ਜਿੱਥੇ ਜਿੱਥੇ ਮਰਜ਼ੀ ਤਮਗੇ ਤੇ ਪੈਂਚਰ ਲਾਈ ਜਾਓ ਇਹਨਾਂ ਨੇ ਇਹੋ ਜਿਹੇ ਤਜਜ਼ੀਏ ਕਰਨੇ ਨੇ। ਬਹਰਹਾਲ ਤਜਜ਼ੀਆ ਸੁਣ ਕੇ ਮੈਂ ਹੈਰਾਨ ਹੋ ਗਿਆ ਸੀ ਕਿ ਬੰਦਾ ਏਡੀ ਦੂਰ ਵੀ ਜਾ ਸਕਦਾ ਹੈ ਤਜਜ਼ੀਆ ਕਰਨ ਤੇ। ਅੱਛਾ ਜੀ, ਅੱਗੇ ਚੱਲਦੇ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਸਲਮਾਨ ਅਕਰਮ ਰਾਜਾ ਸਾਹਿਬ ਨੇ ਆਖਿਆ ਹੈ ਕਿ ਕੋਟ ਲਖਪਤ ਜੇਲ੍ਹ ਦੇ ਵਿੱਚ ਹੁਣ ਇਮਰਾਨ ਖਾਨ ਸਾਹਿਬ ਨੂੰ ਅਦਾਲਤ 'ਚ ਵੀ ਨਹੀਂ ਲਿਆਂਦਾ ਜਾਏਗਾ। ਉਹਨਾਂ ਨੂੰ ਕਿਸੇ ਨੇ ਦੱਸਿਆ, ਜ਼ਾਹਿਰ ਹੈ ਉਹ ਤਜਜ਼ੀਆ ਦੇ ਰਹੇ ਨੇ, ਔਰ ਪਤਾ ਇਹ ਲੱਗਾ ਵੀ ਹੁਣ ਫੋਨ ਜਿਹੜਾ ਉਹ ਅੰਦਰ ਲੈ ਕੇ ਜਾਇਆ ਕਰੇਗਾ ਇਮਰਾਨ ਖਾਨ ਸਾਹਿਬ ਦੀ ਕੋਠੜੀ ਦੇ ਵਿੱਚ, ਕਾਲ ਕੋਠੜੀ ਜਿੱਥੇ ਉਹਨਾਂ ਨੂੰ ਰੱਖਿਆ, ਤੇ ਉੱਥੇ ਜੱਜ ਨੂੰ ਵਿਖਾ ਦਿੱਤਾ ਜਾਏਗਾ ਵੀ ਇਹ ਵੇਖੋ ਇਮਰਾਨ ਖਾਨ ਸਾਹਿਬ ਨੇ, ਤੇ ਅਦਾਲਤ ਦੇ ਵਿੱਚ ਮੁਕੱਦਮਾ ਜਿਹੜਾ ਉਹ ਸ਼ੁਰੂ ਕਰਕੇ ਤੇ ਮੁਕਾ ਦਿੱਤਾ ਜਾਏਗਾ। ਮਤਲਬ ਜਿਹੜੀਆਂ ਮੁਲਾਕਾਤਾਂ ਉਹਨਾਂ ਦੀਆਂ ਪਹਿਲੇ ਅਦਾਲਤ ਦੇ ਵਿੱਚ ਹੁੰਦੀਆਂ ਸਨ, ਲੋਕਾਂ ਦੇ ਨਾਲ, ਵਕੀਲਾਂ ਦੇ ਨਾਲ ਇੰਟਰੈਕਸ਼ਨ ਹੁੰਦੀ ਸੀ, ਉਹ ਹੁਣ ਉੱਥੇ ਆਜ਼ਾਦਾਨਾ ਤਰੀਕੇ ਨਾਲ ਜਿਹੜਾ ਮੁਕੱਦਮਾ ਤੇ ਆਜ਼ਾਦਾਨਾ ਪਹਿਲਾਂ ਵੀ ਨਹੀਂ ਸੀ ਲੇਕਿਨ ਚਲੋ ਅਦਾਲਤ ਤੱਕ ਲਿਆਉਂਦੇ ਸਨ, ਉਹ ਵੀ ਹੁਣ ਬੰਦ ਕਰ ਦਿੱਤਾ ਜਾਏਗਾ। ਦੂਜੇ ਪਾਸੇ ਖਬਰਾਂ ਇਹ ਦਿੱਤੀਆਂ ਜਾ ਰਹੀਆਂ ਨੇ ਕਿ ਇਮਰਾਨ ਖਾਨ ਸਾਹਿਬ ਨੂੰ ਸ਼ਾਇਦ ਸਾਹੀਵਾਲ ਜੇਲ੍ਹ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਏ। ਟਰਾਂਸਫਰ ਕਰਨ ਦੀਆਂ ਵਜ੍ਹਾ ਇਹ ਦੱਸਦੇ ਨੇ ਵੀ ਸਾਹੀਵਾਲ ਜ਼ਰਾ ਦੂਰ ਦਰਾਜ਼ ਹੈ, ਉੱਥੇ ਲੋਕਾਂ ਦਾ ਅਪੜਨਾ ਔਖਾ ਹੈ, ਤੇ ਉੱਥੇ ਜਿਹੜਾ ਹੈ ਨਾ ਉਹ ਰਸ਼-ਵਸ਼ ਬਾਹਰ ਨਹੀਂ ਲੱਗਿਆ ਕਰੇਗਾ। ਮੈਂ ਇਸ ਗੱਲ ਨਾਲ ਡਿਸਐਗਰੀ ਕਰਦਾ। ਜਿਹੜੇ ਦੋਸਤ ਵੀ ਇਹ ਤਜਜ਼ੀਆ ਕਰਦੇ ਨੇ ਉਹ ਜਾਂ ਤਾਂ ਫਿਰ ਸਾਹੀਵਾਲ ਨੂੰ ਜਾਣਦੇ ਨਹੀਂ ਜਾਂ ਉਹਦੇ ਬਾਰੇ ਉਹਨਾਂ ਨੂੰ ਇਨਫੋਰਮੇਸ਼ਨ ਘੱਟ ਹੈ। ਸਾਹੀਵਾਲ ਇੱਕ ਤੇ ਕੋਈ ਮੋਟਰਵੇ ਤੋਂ ਬਹੁਤ ਦੂਰ ਨਹੀਂ ਹੁਣ, ਤੇ ਲਾਹੌਰ ਤੋਂ ਵੀ ਤੇ ਮੁਲਤਾਨ ਤੋਂ ਵੀ ਦੋਵਾਂ ਪਾਸਿਓਂ ਤਕਰੀਬਨ ਇੱਕੋ ਜਿਹਾ ਹੀ ਹੈ। ਤਕਰੀਬਨ 2.5-3 ਘੰਟੇ 'ਚ ਉੱਥੇ ਬੰਦਾ ਅੱਪੜ ਜਾਂਦਾ। ਹੁਣ ਜਦੋਂ ਪਾਰਟੀਆਂ ਲਾਹੌਰੋਂ ਅੱਪੜਦੀਆਂ ਰਹੀਆਂ ਨੇ ਤੇ ਉੱਥੇ ਵੀ ਹਾਂ ਇੱਕ ਗੱਲ ਠੀਕ ਹੈ ਕਿ KP ਵਾਲੇ ਦੋਸਤਾਂ ਵਾਸਤੇ ਪੰਧ ਲੰਮਾ ਹੋ ਗਿਆ ਔਰ ਉਹ ਓਡੀ ਦੂਰ ਨਹੀਂ ਜਾ ਸਕਦੇ, ਲੇਕਿਨ ਇੱਕ ਕੰਮ ਜ਼ਰੂਰ ਹੋਏਗਾ ਕਿ KP ਦੇ ਕਈ ਲੋਕ ਜਿਹੜੇ ਨੇ ਉਹ ਹਫ਼ਤੇ ਬਾਅਦ ਜਾਇਆ ਕਰਨਗੇ, ਜ਼ਾਹਿਰ ਹੈ, ਤੇ ਇੱਕ ਦਿਨ ਪਹਿਲਾਂ ਉੱਥੇ ਅੱਪੜ ਜਾਇਆ ਕਰਨਗੇ। ਇਹ ਨਹੀਂ ਹੋ ਸਕਦਾ ਕਿ ਇਮਰਾਨ ਖਾਨ ਸਾਹਿਬ ਨੂੰ ਸਾਹੀਵਾਲ ਘੱਲਣ ਤੇ ਉੱਥੇ ਜੇਲ੍ਹ ਦੇ ਸਾਹਮਣੇ ਲੋਕੀ ਨਾ ਹੋਣ। ਮੈਂ ਉਸ ਦਿਨ ਵੀ ਆਖਿਆ ਸੀ ਵੀ ਇਮਰਾਨ ਖਾਨ ਨੂੰ ਜਿੱਥੇ ਦਿਲ ਕਰਦਾ ਪੂਰੇ ਪਾਕਿਸਤਾਨ 'ਚ ਇਹ ਘੱਲਣ, ਖਲਕੇ ਖੁਦਾ ਉੱਥੇ ਇਮਰਾਨ ਖਾਨ ਜ਼ਿੰਦਾਬਾਦ ਦੇ ਨਾਰੇ ਮਾਰੇਗੀ। ਇਹ ਨਵਾਜ਼ ਸ਼ਰੀਫ ਤੇ ਹੈ ਨਹੀਂ ਜਿਹਦੀ ਪਾਰਟੀ ਲਾਹੌਰੋਂ ਸ਼ੁਰੂ ਕਰਕੇ ਤੇ ਜੇਲ੍ਹ ਤੋਂ ਪਹਿਲਾਂ ਮੁੱਕ ਜਾਂਦੀ ਸੀ, ਹੁਣ ਤੇ ਖੈਰ ਰਾਈਵਿੰਡ 'ਚ ਹੀ ਮੁੱਕੀ ਖੜੀ ਹੈ। ਮੈਂ ਪੁਰਾਣੇ ਜ਼ਮਾਨੇ ਦੀ ਗੱਲ ਕਰਦਾ। ਇਹ ਇਮਰਾਨ ਖਾਨ ਹੈ ਜਿਹਦੀ ਪਾਰਟੀ ਔਰ ਜਿਹਦੇ ਨਾਲ ਪਿਆਰ ਕਰਨ ਵਾਲੇ ਜਿਹੜੇ ਨੇ ਉਹ ਪੂਰੇ ਪਾਕਿਸਤਾਨ ਕੀ ਇਸ ਵੇਲੇ ਪੂਰੀ ਦੁਨੀਆ 'ਚ ਨੇ। ਇਮਰਾਨ ਖਾਨ ਨੂੰ ਪਾਕਿਸਤਾਨ ਤੋਂ ਕੱਢ ਕੇ ਵੀ ਕਿਸੇ ਜੇਲ੍ਹ ਦੇ ਵਿੱਚ ਅਗਰ ਰੱਖੋਗੇ ਪੂਰੀ ਦੁਨੀਆ 'ਚ, ਤੇ ਉੱਥੇ ਵੀ ਪਾਕਿਸਤਾਨੀ ਜਿਹੜੇ ਨੇ ਉਹ ਅੱਪੜਨਗੇ, ਉੱਥੇ ਵੀ ਇਮਰਾਨ ਖਾਨ ਜ਼ਿੰਦਾਬਾਦ ਦੇ ਨਾਰੇ ਜ਼ਰੂਰ ਵੱਜਣਗੇ। ਅੱਛਾ ਜੀ, ਅੱਗੇ ਮਰੀਮ ਨਵਾਜ਼ ਨੇ ਕੋਟ ਲਖਪਤ ਜੇਲ੍ਹ ਦੇ ਦੌਰੇ ਦੇ ਦੌਰਾਨ ਉਸ ਸੈੱਲ ਦਾ ਦੌਰਾ ਵੀ ਕੀਤਾ ਜਿੱਥੇ ਉਹਨਾਂ ਨੂੰ ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਰੱਖਿਆ ਗਿਆ ਸੀ। ਫੁਟੇਜ ਦੇ ਵਿੱਚ ਜਿਹੜਾ ਨਜ਼ਰ ਆਉਣ ਵਾਲਾ ਕਮਰਾ ਹੈ ਤੁਸੀਂ ਵੇਖੋ ਵੀ ਲੰਬਾ ਚੌੜਾ ਹਾਲ ਹੈ, AC ਸ਼ੇਸੀ ਲੱਗੇ ਨੇ, ਅਲੱਗ ਬਾਥਰੂਮ ਹੈ, ਮਾਰਬਲ ਸ਼ਾਰਬਲ ਲੱਗਾ ਹੈ, ਤੇ ਉਹ ਉਹੋ ਜਿਹੀ ਕਾਲ ਕੋਠੜੀ ਨਹੀਂ ਜਿਹਦੇ 'ਚ ਇਮਰਾਨ ਖਾਨ ਨੂੰ ਰੱਖਿਆ ਗਿਆ ਹੈ। ਲੇਕਿਨ ਇਹ ਤੇ ਉੱਥੇ ਵੀ ਫਰਾਇੰਗ ਪੈਨ ਤੇ ਪਤਾ ਨਹੀਂ ਕਿਹੜੀਆਂ ਕਹਾਣੀਆਂ ਸੁਣਾਉਂਦੇ ਰਹੇ ਤੇ ਲੋਕੀ ਸੁਣਦੇ ਰਹੇ। ਬਹਰਹਾਲ ਜਿੰਨੇ ਮੂੰਹ ਉਨੀਆਂ ਗੱਲਾਂ। ਅਸਲ ਗੱਲ ਤੇ ਸਾਰਿਆਂ ਨੂੰ ਪਤਾ ਹੈ ਕਿ ਜਨਰਲ ਬਾਜਵਾ ਨੇ ਇਹਨਾਂ ਨੂੰ ਬਸ ਰਾਇਤੀ ਕਿਸਮ ਦੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀ ਤੇ ਆਵਾਮ ਨੂੰ ਜਿਹੜਾ ਉਹ ਬਸ ਚੇ ਬਣਾਇਆ ਹੋਇਆ ਸੀ। ਅਗਲੀ ਖਬਰ ਲਾਹੌਰ ਤੋਂ ਹੈ। ਲਾਹੌਰ ਗੁਲਬਰਗ ਦੇ ਵਿੱਚ ਮਸਾਜ ਸੈਂਟਰ ਦੇ ਉੱਤੇ ਪੁਲਿਸ ਦਾ ਛਾਪਾ, ਇਸ਼ਤਿਹਾਰੀ ਮੁਲਜ਼ਮ ਫਰਾਰ। ਲਾਹੌਰ ਦੇ ਇਲਾਕੇ ਗੁਲਬਰਗ ਦੇ ਵਿੱਚ ਪੁਲਿਸ ਨੇ ਮੁਖਬਰ ਦੀ ਇਤਲਾਹ ਦੇ ਉੱਤੇ ਲੰਦਨ ਮਸਾਜ ਸੈਂਟਰ ਤੇ ਛਾਪਾ ਮਾਰਿਆ। ਇਸ਼ਤਿਹਾਰੀ ਮੁਲਜ਼ਮ ਇਮਰਾਨ ਉਰਫ ਅਸਾਮਾ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਪੁਲਿਸ ਦੇ ਛਾਪੇ ਦੇ ਦੌਰਾਨ ਮਸਾਜ ਸੈਂਟਰ ਦੀ ਲੇਡੀ ਮੈਨੇਜਰ ਆਇਸ਼ਾ ਰਾਏ ਨੇ ਪੁਲਿਸ ਨੂੰ ਦੇਖਦੇ ਹੀ ਬੁਲੰਦ ਆਵਾਜ਼ ਦੇ ਵਿੱਚ ਸ਼ੋਰ ਮਚਾਇਆ ਤੇ ਇਮਰਾਨ ਉਰਫ ਅਸਾਮਾ ਨੂੰ ਪਿਛਲੇ ਦਰਵਾਜ਼ੇ ਸੀੜੀਆਂ ਤੋਂ ਫਰਾਰ ਕਰਵਾ ਦਿੱਤਾ। ਅਗਲੀ ਲਾਈਨ ਜ਼ਰਾ ਸੁਣਨ ਵਾਲੀ ਹੈ, ਸਵਾਦ ਆਏਗਾ ਤੁਹਾਨੂੰ ਜਦੋਂ ਪੁਲਿਸ ਵਾਲੇ ਲਿਖਦੇ ਨੇ ਇਹੋ ਜਿਹੀਆਂ ਲਾਈਨਾਂ। ਕਾਰਵਾਈ ਦੇ ਦੌਰਾਨ ਮਸਾਜ ਸੈਂਟਰ ਤੋਂ 15 ਮਰਦ ਔਰ ਖਵਾਤੀਨ ਗੈਰ ਇਖਲਾਕੀ ਸਰਗਰਮੀਆਂ, ਸ਼ੀਸ਼ਾ ਸਮੋਕਿੰਗ ਔਰ ਲਾਊਡ ਮਿਊਜ਼ਿਕ ਦੇ ਵਿੱਚ ਮੁਲਵਸ ਪਾਏ ਗਏ। ਤਲਾਸ਼ੀ ਦੇ ਦੌਰਾਨ ਸ਼ੀਸ਼ਾ ਸਮੋਕਿੰਗ ਦਾ ਸਮਾਨ ਤੇ ਸਾਊਂਡ ਸਿਸਟਮ ਤੇ 24,000 ਰੁਪਏ ਨਕਦੀ ਬਰਾਮਦ ਵੀ ਹੋਈ। ਔਰ ਅਗਲੀ ਲਾਈਨ ਬੜੀ ਜ਼ਬਰਦਸਤ ਹੈ ਕਿ ਉਹ ਬਿਲਕੁਲ ਤਿਆਰੀ 'ਚ ਸਨ ਜ਼ਨਾ ਵਾਸਤੇ। ਹਾਂਜੀ, ਉੱਥੇ ਦੱਸਿਆ ਗਿਆ ਕਿ 15 ਮਰਦੋ ਖਵਾਤੀਨ ਬਿਲਕੁਲ ਤਿਆਰ ਹਾਲਤ 'ਚ ਸਨ ਜ਼ਨਾ ਕਰਨ ਵਾਸਤੇ। ਮੈਂ ਤੇ ਕੀ ਤਜਜ਼ੀਆ ਕਰਾਂ ਇਸ ਲਾਈਨ ਦੇ ਉੱਤੇ, ਮਤਲਬ ਤਿਆਰ ਹਾਲਤ 'ਚ ਸਨ। ਖੈਰ, ਇਹ ਅਸੀਂ ਆਪਣੇ ਜਿਸ ਵੇਲੇ ਸੂਤਰਾਂ ਦੇ ਕੋਲੋਂ ਪੁੱਛਿਆ ਕਿ ਜੀ ਇਹ ਗੱਲ ਕੀ, ਸੂਤਰ ਮੀਨ ਜ਼ਰਾਏ, ਅਸੀਂ ਆਪਣੇ ਸੂਤਰਾਂ ਕੋਲੋਂ ਪੁੱਛਿਆ ਕਿ ਬਈ ਇਹ ਕੀ ਗੱਲ ਹੈ, ਕੀ ਬਣਿਆ ਉੱਥੇ ਲਾਹੌਰ ਦੇ ਵਿੱਚੋਂ, ਤਾਂ ਉਹ ਪਤਾ ਇਹ ਲੱਗਾ ਵੀ ਉੱਥੇ ਜਨਾਬ ਪੁਲਿਸ ਦੇ ਇੱਕ ਅਫਸਰ ਸਾਹਿਬ ਜਿਹੜੇ ਨੇ ਉਹ ਵੀ ਉੱਥੇ ਹੀ ਜਾਣਾ ਚਾਹੁੰਦੇ ਸਨ ਮਸਾਜ ਸੈਂਟਰ, ਤੇ ਉੱਥੇ ਖਿਦਮਾਤ ਜਿਹੜੀਆਂ ਸਨ ਮਸਾਜ ਵਗੈਰਾ ਦੀਆਂ ਫ੍ਰੀ 'ਚ ਲੈਣਾ ਚਾਹੁੰਦੇ ਸਨ। ਕਿਤੇ ਗਏ ਤੇ ਉਹਨਾਂ ਫ੍ਰੀ ਦੇ ਵਿੱਚ ਖਿਦਮਾਤ ਨਾ ਦਿੱਤੀਆਂ ਤੇ ਝੂਠਾ ਪਰਚਾ ਬਣਾ ਕੇ ਤੇ ਮਸਾਜ ਸੈਂਟਰ ਦੇ ਉੱਤੇ ਜਾ ਮਾਰਿਆ ਛਾਪਾ।
ਇਹ ਜਿਹੜਾ ਇਮਰਾਨ ਉਰਫ ਅਸਾਮਾ ਇਹ ਉੱਥੇ ਹੈ ਹੀ ਨਹੀਂ ਸੀ, ਇਹ ਐਵੇਂ ਹੀ ਉਹਨਾਂ ਦੇ ਖਾਤੇ 'ਚ ਪਾ ਦਿੱਤਾ, ਇਹ ਜ਼ਰਾਏ ਕਲੇਮ ਕਰਦੇ ਨੇ। ਮਤਲਬ ਇਹ ਹਾਲਤ ਵੇਖੋ ਵੀ ਅਸੀਂ ਉਹ ਕੱਲ੍ਹ ਪਰਸੋਂ ਤੁਹਾਨੂੰ ਇੱਕ ਵੀਲੌਗ ਦੇ ਵਿੱਚ ਵਿਖਾਇਆ ਸੀ ਵੀ ਪੁਲਿਸ ਵਾਲਾ ਇੱਕ ਕੇਲਿਆਂ ਵਾਲੇ ਦਾ ਪੂਰਾ ਲੰਗਰ ਹੀ ਜਿਹੜਾ ਕੇਲਿਆਂ ਦਾ ਪੂਰਾ ਲੰਬਾ ਚੌੜਾ ਸਿਸਟਮ ਸੀ, ਅੱਧੇ ਸਾਰੇ ਕੇਲੇ ਹੀ ਰੇਹੜੀ ਤੋਂ ਚੁੱਕ ਕੇ ਤੁਰ ਪਿਆ ਸੀ ਤੇ ਉਹ ਕੰਮ ਤੇ ਹੁੰਦਾ ਹੀ ਹੁੰਦਾ ਸੀ। ਹੁਣ ਇਹ ਆਂਦੇ ਨੇ ਵੀ ਸਾਡਾ ਮਸਾਜ ਵੀ ਫ੍ਰੀ ਕਰੋ। ਹੁਣ ਮਤਲਬ ਕੀ ਹੈ ਜਿੱਥੇ ਇਹ ਅਗਰ ਪਹਿਲੀ ਗੱਲ ਤੇ ਮੈਨੂੰ ਨਹੀਂ ਪਤਾ ਵੀ ਇੱਥੇ ਜਿਸਮ ਫਰੋਸ਼ੀ ਹੁੰਦੀ ਸੀ ਜਾਂ ਸਿਰਫ ਮਸਾਜ ਹੁੰਦਾ ਸੀ, ਲੇਕਿਨ ਅਗਰ ਜਿਸਮ ਫਰੋਸ਼ੀ ਇੱਕ ਮਿੰਟ ਵਾਸਤੇ ਮੰਨ ਲਓ ਵੀ ਇੱਥੇ ਹੁੰਦੀ ਸੀ ਤੇ ਇਹਦਾ ਮਤਲਬ ਹੈ ਵੀ ਉਹ ਜਿਹੜੇ ਪੁਲਿਸ ਅਫਸਰ ਸਨ ਉਹ ਆਂਦੇ ਨੇ ਵੀ ਜਿਸਮ ਫਰੋਸ਼ੀ ਦੇ ਵਿੱਚ ਵੀ ਸਾਡਾ ਫ੍ਰੀ ਕੋਟਾ ਰੱਖੋ ਤੇ ਸਾਨੂੰ ਇਹ ਸਰਵਿਸਿਜ਼ ਮੁਫਤ ਦਿਓ। ਓਏ ਕੋਈ ਹਯਾ ਨੂੰ ਹੱਥ ਮਾਰੋ, ਕਿਹੜੇ ਕੰਮ ਨੂੰ ਤੁਰ ਪਏ ਜੇ। ਲੇਕਿਨ ਬਹਰਹਾਲ ਇੱਥੇ ਜਦੋਂ ਪੂਰਾ ਤਾਣਾ ਬਾਣਾ ਹੀ ਖਰਾਬ ਹੈ, ਸਭ ਕੁਝ ਹੀ ਫਾਰਮ 47 ਦਾ ਹੋਇਆ ਹੈ ਤੇ ਪੁਲਿਸ ਵਾਲੇ ਆਂਦੇ ਨੇ ਵੀ ਅਸੀਂ ਵੀ ਹਰ ਕੰਮ ਦੇ ਵਿੱਚ ਆਪਣਾ ਹਿੱਸਾ ਜਿਹੜਾ ਉਹ ਰੱਖੀ ਜਾਈਏ ਤੇ ਆਪਣਾ ਕੰਮ ਪਾਈ ਜਾਈਏ। ਅੱਛਾ ਜੀ, 2026 'ਚ ਪੰਜਾਬ ਦੀ ਯੂਥ ਲਈ ਬੜੇ ਸਾਰੇ ਕੰਮ ਹੋਣਗੇ ਤੇ ਦੁਨੀਆ ਦੰਗ ਰਹਿ ਜਾਏਗੀ। ਨੌਜਵਾਨੋ ਤਿਆਰ ਹੋ ਜਾਓ ਤੇ ਮੈਂ ਤੁਹਾਡੇ ਲਈ ਬੜਾ ਕੁਝ ਸੋਚ ਲਿਆ। ਅੱਲਾ ਹੀ ਖੈਰ ਕਰੇ ਬਾਜੀ ਮਰੀਮ ਨੇ ਨੌਜਵਾਨਾਂ ਵਾਸਤੇ ਕੀ ਸੋਚ ਲਿਆ। ਕਿਤੇ ਧੱਕੇ ਨਾਲ ਹੁਣ ਨੌਜਵਾਨਾਂ ਨੂੰ ਫੜ ਕੇ, ਮੇਰਾ ਮਤਲਬ ਵਿਆਹ ਹੀ ਨਾ ਉਹਨਾਂ ਦੇ ਧੱਕੇ ਨਾਲ ਕਰਵਾਈ ਜਾਣ। ਬਾਜੀ ਨੂੰ ਤੁਹਾਨੂੰ ਪਤਾ ਵੀ ਗੁੱਡਾ ਗੁੱਡੀ ਦਾ ਵਿਆਹ ਕਰਾਉਣਾ ਤੇ ਇਹੋ ਜਿਹੇ ਕੰਮ ਹੈ, ਮੀਨਾ ਬਾਜ਼ਾਰ ਤੇ ਟਿਕਟੌਕ ਤੇ ਇਹੋ ਜਿਹੇ ਕੰਮਾਂ ਦਾ ਚਾਅ ਹੀ ਬੜਾ ਹੈ। ਮੁੰਡਿਓ ਬਾਜੋ ਬਈ, ਕਿਤੇ ਪਰਾਂ ਹੀ ਰਿਓ ਹੁਣ ਆਪਾਂ ਦੇ ਕੋਲੋਂ, ਕਿਤੇ ਕਾਬੂ ਨਾ ਆ ਜਿਓ ਕਿਤੇ। ਮੇਰਾ ਮਤਲਬ ਹੈ ਵੀ ਤੁਹਾਨੂੰ ਪਤਾ ਹੈ ਨਾ ਬੱਚੀਆਂ ਦੇ ਕਾਲਜਾਂ 'ਚ ਬਾਜੀ ਬੜੀ ਗਈ ਹੈ, ਜੱਫੀਆਂ ਪਾ ਉੱਥੇ ਬਾਜੀ ਨੇ ਦੁਲਹਨਾਂ ਬੜੀਆਂ ਸਾਰੀਆਂ ਵੇਖੀਆਂ ਹੋਣੀਆਂ ਤੇ ਜਿਹੜਾ ਮੁੰਡਾ ਕਾਬੂ ਆ ਗਿਆ ਨਾ ਹੁਣ ਤੇ ਫੜ ਕੇ ਬਾਜੀ ਨੇ ਤੁਹਾਡੇ ਜਿਹੜੇ ਨਾਲ ਵਿਆਹ ਕਰਾ ਦੇਣੇ ਨੇ। ਇਸ ਲਈ ਤੁਸੀਂ ਹੁਣ ਆਪਣੀ ਜ਼ਿੰਮੇਵਾਰੀ ਤੇ ਆਪਣੀਆਂ ਮਾਵਾਂ ਦੇ ਗੋਡਿਆਂ ਦੇ ਲਾਗੇ ਲੱਗ ਕੇ ਰਹੋ, ਇਹ ਨਾ ਹੋਵੇ ਕਿਸੇ ਨਵੀਂ ਮੁਸੀਬਤ 'ਚ ਪੈ ਜਾਓ। ਉਹਨਾਂ ਆਖਿਆ ਜੀ ਤੁਹਾਡੀ ਮਾਂ ਜਿਹੜੀ ਹੈ ਉਹ ਖਜ਼ਾਨਿਆਂ ਦੇ ਮੂੰਹ ਖੋਲ ਦੇਗੀ। ਹੈ ਮਾਸ਼ਾਅੱਲਾ ਮਾਸ਼ਾਅੱਲਾ, ਅੱਬਾ ਜੀ ਨੇ ਦਿੱਤੇ ਨੇ ਤੁਹਾਨੂੰ ਖਜ਼ਾਨੇ, ਸਾਰੇ ਘਰੋਂ ਲੈ ਕੇ ਆਏ ਹੋ ਜਿਨ੍ਹਾਂ ਦੇ ਮੂੰਹ ਖੋਲ ਦੇਣੇ ਨੇ। ਕਾਰੂਨ ਦੀ ਧੀ ਵੇਖੋ ਜ਼ਰਾ ਕਿ ਖਜ਼ਾਨਿਆਂ ਦੇ ਮੈਂ ਮੂੰਹ ਖੋਲ ਦੇਣੇ ਨੇ। ਕਰਜ਼ੇ ਲੈ ਲੱਕ ਦੋਹਰਾ ਹੋ ਗਿਆ ਪਾਕਿਸਤਾਨ ਦਾ, ਬੁਰਾ ਹਾਲ ਹੈ। ਦੁਨੀਆ ਦੇ ਵਿੱਚ ਆਂਦੇ ਨੇ 56,000 ਪਾਕਿਸਤਾਨੀਆਂ ਨੂੰ ਸਾਊਦੀ ਅਰਬ ਨੇ ਕੱਢ ਦਿੱਤਾ ਕਿਉਂਕਿ ਉੱਥੇ ਭੀਖ ਮੰਗਣ ਡਏ ਸਨ ਤੇ ਇਹ ਆਂਦੀ ਹੈ ਮੈਂ ਖਜ਼ਾਨਿਆਂ ਦੇ ਮੂੰਹ ਖੋਲ ਦਿਆਂਗੀ। ਮਤਲਬ ਬੱਲੇ ਬਈ ਬੱਲੇ। ਮੈਂ ਆਨਾ ਵੀ ਕੋਈ ਬੰਦਾ ਬੇਵਕੂਫ ਵੀ ਹੋਵੇ ਤੇ ਕਿੰਨਾ ਕੁ ਹੋਵੇ ਇਸ ਦੇ ਉੱਤੇ। ਸਟੇਟਮੈਂਟਾਂ ਇਹਨਾਂ ਦੀਆਂ ਸੁਣ ਲਿਆ ਕਰੋ ਤੇ ਬੰਦੇ ਨੂੰ ਯਕੀਨ ਹੀ ਨਹੀਂ ਆਉਂਦਾ ਵੀ ਇਹਨਾਂ ਨੇ ਇਹ ਸਟੇਟਮੈਂਟਾਂ ਦਿੱਤੀਆਂ ਨੇ। ਅੱਗੋਂ ਬਾਜੀ ਨੇ ਆਖਿਆ ਵੀ ਮਰਦ ਵਜ਼ਰਾਏ ਆਲਾ ਜਿਹੜੇ ਨੇ ਉਹ ਅਮਨ ਕਾਇਮ ਨਹੀਂ ਕਰ ਸਕੇ, ਲੇਕਿਨ ਇੱਕ ਖਾਤੂਨ ਵਜ਼ੀਰ ਆਲਾ ਨੇ ਜਿਹੜਾ ਉਹ ਪੰਜਾਬ ਦੇ ਵਿੱਚ ਅਮਨ ਕਾਇਮ ਕਰ ਦਿੱਤਾ। ਅੱਛਾ ਜੀ, ਅਸੀਂ ਤਾਂ ਤਫਰੀਕ ਨਹੀਂ ਕਰਦੇ ਖਾਤੂਨ ਔਰ ਮਰਦ 'ਚ, ਲੇਕਿਨ ਹੁਣ ਬਾਜੀ ਆਂਦੀ ਹੈ ਵੀ ਮੈਂ ਔਰਤ ਹੋ ਕੇ ਅਮਨ ਕਾਇਮ ਕਰ ਦਿੱਤਾ, ਮਰਦਾਂ ਕੋਲੋਂ ਨਹੀਂ ਹੋਇਆ। ਹੁਣ ਜੇ ਅਸੀਂ ਬਾਜੀ ਨੂੰ ਔਰਤ ਕਹਿ ਕੇ ਕੋਈ ਤਜਜ਼ੀਆ ਕੀਤਾ ਤੇ ਫੌਰਨ ਆਸਮਾ ਸ਼ਰਾਜ਼ੀ ਸਾਹਿਬ ਨੇ ਔਰਤ ਕਾਰਡ ਕੱਢ ਲੈਣਾ, ਫੌਰੀ ਤੌਰ ਤੇ ਔਰਤ ਕਾਰਡ। ਜਿਵੇਂ ਫੁੱਟਬਾਲ 'ਚ ਨਹੀਂ ਉਹ ਯੈਲੋ ਤੇ ਰੈੱਡ ਕਾਰਡ ਕੱਢਦੇ, ਇਹਨਾਂ ਨੇ ਔਰਤ ਕਾਰਡ ਕੱਢ ਲੈਣਾ। ਉਹ ਭਲਾ ਤੁਹਾਨੂੰ ਇਹ ਗੱਲ ਕਰਨ ਦੀ ਕੀ ਲੋੜ ਹੈ ਵੀ ਔਰਤ ਤੇ ਮਰਦ? ਤੁਸੀਂ ਆਖੋ ਵੀ ਮੈਂ ਮਰੀਮ ਨਵਾਜ਼ ਨੇ ਇਹ ਕੰਮ ਕਰ ਦਿੱਤਾ। ਬਹਰਹਾਲ ਅੱਲਾ ਹੀ ਖੈਰ ਕਰੇ, ਪਤਾ ਨਹੀਂ ਇਹਨਾਂ ਨੇ ਜਰਾਇਮ ਪੇਸ਼ਾ ਲੋਕਾਂ ਨੂੰ ਕਿਤੇ ਬਾਜੀ ਸਵੇਰੇ ਮੂੰਹ ਧੋ ਕੇ ਉਹਨਾਂ ਨੂੰ ਜਾ ਮੇਰਾ ਮਤਲਬ ਅਰੈਸਟ ਕਰਵਾਇਆ, ਉਹਨਾਂ ਦੇ ਮੂੰਹ ਧੋ ਕੇ, ਬਾਜੀ ਦੀ ਮੂੰਹ ਧੋਣ ਦੀ ਗੱਲ ਨਹੀਂ ਕਰ ਰਿਹਾ ਫਿਰ ਔਰਤ ਕਾਰਡ ਕੱਢ ਲਓਗੇ। ਮੈਂ ਉਹਨਾਂ ਦੇ ਮੂੰਹ ਧੋਤੇ ਸਵੇਰੇ ਵਿਚਾਰੇ ਜਿਹੜੇ ਨੇ ਉਹ ਗ੍ਰਿਫਤਾਰ ਹੋ ਗਏ ਪਹਿਲੇ ਵੇਲੇ। ਮੈਨੂੰ ਲੱਗਦਾ ਹੈ ਵੀ ਉਹਨਾਂ ਦੇ ਹੁਣ ਮਗਰ ਪਏ ਨੇ, ਉਹਨਾਂ ਨੂੰ ਕਿਤੇ CTD ਵਗੈਰਾ ਦੇ ਕੋਲੋਂ ਮਰਵਾ ਸ਼ਰਵਾ ਨਾ ਦੇਣ। ਬਾਜੀ ਅੱਗੋਂ ਆਂਦੀ ਹੈ ਵੀ ਮੈਨੂੰ ਦੁੱਖ ਹੁੰਦਾ ਜਦੋਂ ਕਿਸੇ ਦੀ ਰੇਹੜੀ ਚੁੱਕੀ ਜਾਂਦੀ ਹੈ। ਬਾਜੀ ਇਸੇ ਤੋਂ ਲੋਕਾਂ ਦੀਆਂ ਰੇਹੜੀਆਂ ਤੜਵਾਉਣੀ ਹੈ ਤੇ ਉਸ ਤੋਂ ਬਾਅਦ ਕਬਾੜ ਦੇ ਭਾਅ ਵਕਵਾ ਦਿੰਦੀ ਹੈ। ਕਿਸੇ ਦੀ ਰੇਹੜੀ ਅਜੇ ਤੱਕ ਵਾਪਸ ਨਹੀਂ ਕੀਤੀ। ਜੇ ਵਾਕਈ ਤੁਹਾਨੂੰ ਦੁੱਖ ਹੁੰਦਾ ਤੇ ਇਹ ਪਾਲਿਸੀ ਬਣਾਉਣ ਲੱਗਿਆਂ ਪਹਿਲਾਂ ਮਾੜੇ ਲੋਕਾਂ ਦੀ ਸੋਚਦੇ ਵੀ ਉਹ ਜਾਣਗੇ ਕਿਹੜੇ ਪਾਸੇ, ਜਾਂ ਤੇ ਤੁਸੀਂ ਉਹਨਾਂ ਨੂੰ ਕੋਈ ਆਪਸ਼ਨ ਵੀ ਦਿੱਤਾ ਹੋਵੇ ਨਾ, ਮਤਲਬ ਉਹਨਾਂ ਦੀ ਰੇਹੜੀ ਚੁੱਕਣ ਡਏ ਉਹਨਾਂ ਨੂੰ ਕੋਈ ਆਪਸ਼ਨ ਦਿਓ ਵੀ ਉਹ ਕਿੱਥੇ ਜਾ ਕੇ ਆਪਣਾ ਰਿਸਕ ਕਮਾਉਣ। ਜਾਂ ਤੇ ਅਗਰ ਤੁਸੀਂ ਉਹਨਾਂ ਨੂੰ ਕੋਈ ਆਪਸ਼ਨ ਦਿੱਤਾ ਫਿਰ ਤਾਂ ਸਮਝ ਆਉਂਦੀ ਹੈ, ਅਗਰ ਆਪਸ਼ਨ ਨਹੀਂ ਦਿੱਤਾ ਤੇ ਫਿਰ ਉਹਨਾਂ ਦੇ ਨਾਲ ਇਹ ਧੱਕਾ ਕਰਨਾ ਜਿਹੜਾ ਇਹ ਰੱਬ ਕੋਲੋਂ ਹੀ ਪਾਓਗੇ, ਕਿਉਂਕਿ ਮਾੜੇ ਬੰਦੇ ਦੀ ਜਿਹੜੀ ਬਦਦੁਆ ਹੈ ਉਹ ਅਰਸ਼ ਚੀਰ ਸੜਦੀ ਹੈ। ਤੇ ਮੈਨੂੰ ਇਸ ਗੱਲ ਦਾ ਯਕੀਨ ਹੈ ਵੀ ਜਿੰਨਾ ਤੁਸੀਂ ਧੱਕਾ ਲੋਕਾਂ ਨਾਲ ਕਰ ਰਹੇ ਹੋ ਬਦਦੁਆਵਾਂ ਦੇ ਤੁਹਾਨੂੰ ਹਰ ਸੂਰਤ ਲੱਗਣੀਆਂ ਨੇ। ਅੱਗੇ ਚਲੋ ਜੀ, ਸੋਸ਼ਲ ਮੀਡੀਆ ਤੇ ਬਹੁਤ ਸਾਰਾ ਵਕਤ ਜ਼ਾਇਆ ਕਰਨਾ ਤੁਹਾਡੇ ਵਾਸਤੇ ਬੜਾ ਖਤਰਨਾਕ ਹੈ। ਡਿਜੀਟਲਾਈਜੇਸ਼ਨ ਦੇ ਨਾਲ ਬਹੁਤ ਸਾਰੇ ਖਤਰਾਤ ਵੀ ਮੁਨਸਲਿਕ ਨੇ, ਇਹ ਤੁਹਾਨੂੰ ਦੱਸਣ ਡਏ ਨੇ ਭਾ ਹਫੀਜ਼। ਜੀ ਹਾਂ, ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ ਸਾਹਿਬ ਇਹ ਗੱਲ ਦੱਸਣ ਡਏ ਨੇ। ਉਹ ਆਂਦੇ ਨੇ ਵੀ ਸੋਸ਼ਲ ਮੀਡੀਆ ਤੇ ਬਹੁਤਾ ਵੇਲਾ ਜ਼ਾਇਆ ਮਤ ਕਰੋ। ਤੁਸੀਂ ਵੈਸੇ ਚੰਗੇ ਕੰਮ ਤੇ ਨਹੀਂ ਕਰਦੇ ਨਾ, ਸੋਸ਼ਲ ਮੀਡੀਆ ਤੇ ਜਦੋਂ ਵੇਲਾ ਟਪਾਉਂਦੇ ਹੋ ਤੇ ਉਸ ਵੇਲੇ ਤੁਸੀਂ ਭਾ ਹਫੀਜ਼ ਨੂੰ ਮਾੜਾ ਚੰਗਾ ਆਖਦੇ ਹੋ ਤੇ ਹੁਣ ਫਿਰ ਭਾ ਹਫੀਜ਼ ਵਿਚਾਰਾ ਕੀ ਕਰੇ? ਭਾ ਚਿੜੀ ਵਿਚਾਰੀ ਕੀ ਕਰੇ? ਠੰਡਾ ਪਾਣੀ ਪੀ ਮਰੇ। ਮਤਲਬ ਭਾ ਹਫੀਜ਼ ਤੇ ਹੀ ਕਰ ਸਕਦਾ ਤੁਹਾਨੂੰ ਕਿ ਮੇਰਾ ਮਤਲਬ ਹੈ ਦੱਸੇ ਵੀ ਬਈ ਹੁਣ ਸੋਸ਼ਲ ਮੀਡੀਆ ਤੁਸੀਂ ਵੇਲਾ ਘਟਾਓ, ਤਾਂ ਕਿ ਉੱਥੇ ਤੁਸੀਂ ਜਦੋਂ ਰਹਿੰਦੇ ਹੋ ਤੇ ਉਲਟੇ ਸਿੱਧੇ ਕੰਮ ਭਾ ਹਫੀਜ਼ ਨਾਲ ਹੀ ਕਰਦੇ ਹੋ। ਅੱਛਾ ਜੀ, ਇਹ ਥੁੱਕ ਵਾਲਾ ਤਰਜਮਾਨ ਅਸੀਂ ਕੱਲ੍ਹ ਕੀਤੀ ਸੀ ਖਬਰ। ਲੋਕੀ ਆਂਦੇ ਨੇ ਵੀ ਗਿੱਲ ਸਾਹਿਬ ਤੁਸੀਂ ਬੜੀ ਜ਼ਿਆਦਤੀ ਕੀਤੀ ਹੈ। ਸ਼ਹਿਬਾਜ਼ ਸ਼ਰੀਫ ਨੇ ਜਿਸ ਵੇਲੇ ਅਕਾਮ ਮਤਦਾ ਦੇ ਵਿੱਚ ਤਕਰੀਰ ਕੀਤੀ ਸੀ ਤੇ ਉਹ ਵੀ ਥੁੱਕ ਹੀ ਲਾਈ ਜਾ ਰਹੇ ਸਨ। ਉਹ ਭਾਈ ਜੀ ਸ਼ਹਿਬਾਜ਼ ਸ਼ਰੀਫ ਵੀ ਤੇ ਵਿਚਾਰਾ ਥੁੱਕ ਹੀ ਲਾਉਣ ਡਿਆ ਨਾ,
ਉਹਦਾ ਵੀ ਸਾਰੇ ਮੇਰਾ ਮਤਲਬ ਕੰਮ ਥੁੱਕ ਨਾਲ ਹੀ ਚੱਲਣ ਡਏ ਨੇ, ਮਾਜ਼ਰਤ ਇਸ ਲਫ਼ਜ਼ ਤੇ ਬਾਰ-ਬਾਰ, ਲੇਕਿਨ ਉਸੇ ਤਰ੍ਹਾਂ ਦੇ ਉਹ ਜਿਹੜੇ ਮੇਰਾ ਮਤਲਬ ਹੈ ਕਿ ਉਸੇ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਮੁਸ਼ਰਫ ਜ਼ੈਦੀ ਸਾਹਿਬ ਦੇ ਨੇ। ਮੈਨੂੰ ਚੌਧਰੀ ਆਪਣਾ ਗੁਲਾਮ ਹੁਸੈਨ ਸਾਹਿਬ ਦੀ ਉਹ ਗੱਲ ਚੇਤੇ ਆ ਗਈ ਜਿਹੜੀ ਇਲੈਕਸ਼ਨ ਟਰਾਂਸਮਿਸ਼ਨ ਦੇ ਵਿੱਚ ਉਹਨਾਂ ਕੀਤੀ ਸੀ ਵੀ ਇੱਕ ਭਲਵਾਨ ਨੇ ਸ਼ਾਦੀ ਦੀ ਰਾਤ ਜਿਹੜੇ ਜਨਾਬੇ ਵਾਲਾ ਡੰਡ ਬੈਠਕਾਂ ਮਾਰੀਆਂ ਤੇ ਉਹਨੇ ਕਿਹਾ ਮੈਂ ਇੰਝ ਕਰ ਦਿਆਂਗਾ, ਮੈਂ ਉਂਝ ਕਰ ਦਿਆਂਗਾ, ਤੇ ਡੰਡ ਬੈਠਕਾਂ ਹੀ ਮਾਰਦਾ ਜਾਏ। ਤੇ ਉਹਨਾਂ ਦੀ ਬੇਗਮ ਨੇ ਆਖਿਆ, ਇਹ ਚੌਧਰੀ ਸਾਹਿਬ ਨੇ ਆਖਿਆ ਮੈਂ ਨਹੀਂ ਇਹੋ ਜਿਹਾ ਤਜਜ਼ੀਆ ਕਰ ਸਕਦਾ, ਮੈਨੂੰ ਮਾਫੀ ਦੇਣੀ ਜੇ, ਮੇਰੇ ਮਗਰ ਡੰਡਾ ਨਾ ਚੁੱਕ ਲਿਓ ਕਿਤੇ। ਇਹ ਚੌਧਰੀ ਸਾਹਿਬ ਨੇ ਔਨ 에ਅਰ ਤਜਜ਼ੀਆ ਕੀਤਾ ਸੀ ਲਾਈਵ। ਉਹਨਾਂ ਆਖਿਆ ਵੀ ਉਹ ਡੰਡ ਬੈਠਕਾਂ ਮਾਰਦਾ ਜਾਵੇ ਤੇ ਮੈਂ ਇੰਝ ਕਰ ਦਿਆਂਗਾ ਤੇ ਮੈਂ ਉਂਝ ਕਰ ਦਿਆਂਗਾ। ਤੇ ਬੇਗਮ ਸਾਹਿਬਾ ਨੇ ਕਿਹਾ ਵੀ ਤੁਹਾਡੇ ਕੁਝ ਹੋਰ ਵੀ ਫਰਾਇਜ਼ ਨੇ, ਉਹ ਵੀ ਪੂਰੇ ਕਰੋ, ਅੱਜ ਤੁਸੀਂ ਇਹ ਕਿਹੜੇ ਕੰਮ ਨੂੰ ਲੱਗੇ ਹੋ। ਖੈਰ ਚੌਧਰੀ ਸਾਹਿਬ ਨੇ ਤੇ ਗੱਲ ਕਹਿ ਦਿੱਤੀ। ਉਹਨਾਂ ਦੇ ਸੱਜੇ ਬੈਠੇ ਸਨ ਮੇਰਾ ਮਤਲਬ ਹੈ ਕਿ ਮਹਿਰ ਬੁਖਾਰੀ ਸਾਹਿਬਾ, ਤੇ ਖੱਬੇ ਬੈਠੇ ਸਨ ਮਾਰੀਆ ਮੇਮਨ ਸਾਹਿਬਾ, ਤੇ ਹੋਰ ਕਾਸ਼ਿਫ ਅਬਾਸੀ, ਆਪਣਾ ਖਾਵਰ ਘੁੰਮਣ ਸਾਹਿਬ, ਤੇ ਹੋਰ ਲੋਕ ਵੀ ਉੱਥੇ, ਵਸੀਮ ਬਦਾਮੀ ਸਾਹਿਬ, ਉਹ ਸਾਰੇ ਕੁਰਸੀਆਂ ਤੋਂ ਡਿੱਗ ਜਾਣ ਲੱਗੇ ਸਨ ਹੱਸ ਕੇ ਮੁੰਡੇ। ਜਿਹੜੀਆਂ ਖਵਾਤੀਨ ਸਨ ਉਹਨਾਂ ਨੂੰ ਸਮਝ ਨਾ ਆਈ ਵੀ ਗੱਲ ਕੀ ਹੈ। ਮਹਿਰ ਬੁਖਾਰੀ ਸਾਹਿਬਾ ਨੇ ਪੁੱਛਿਆ ਵੀ ਮੈਨੂੰ ਸਮਝ ਨਹੀਂ ਆਉਂਦੀ ਹੈ, ਹੱਸਣ ਕਿਉਂ ਡਏ ਨੇ। ਤੇ ਚੌਧਰੀ ਸਾਹਿਬ ਨੇ ਫਿਰ ਬੇਇਤਨਾਈ ਨਾਲ ਆਖਿਆ ਵੀ ਤੁਹਾਨੂੰ ਨਹੀਂ ਸਮਝ ਆਉਣੀ, ਇਹਨਾਂ ਨੂੰ ਆ ਗਈ ਮੈਂ ਗੱਲ ਕੀ ਕੀਤੀ ਹੈ। ਤੇ ਬਹਰਹਾਲ ਇਸ ਸਾਰੀ ਗੱਲ ਦੇ ਉੱਤੇ ਇਹ ਜਿਹੜਾ ਥੁੱਕ ਵਾਲੇ ਤਰਜਮਾਨ ਨੇ, ਅਸੀਂ ਇਹੀ ਗੱਲ ਕਰ ਸਕਦੇ ਹਾਂ ਚੌਧਰੀ ਸਾਹਿਬ ਵਾਲੀ ਵੀ ਯਾਰ ਆਪਣੇ ਫਰਾਇਜ਼ ਦੇ ਉੱਤੇ ਤਵੱਜੋ ਦਿਓ, ਹਰ ਵੇਲੇ ਥੁੱਕ ਲਾਉਣ ਦੇ ਉੱਤੇ ਤੁਹਾਡੀ ਤਵੱਜੋ ਰਹਿੰਦੀ ਹੈ, ਥੋੜ੍ਹੀ ਜਿਹੀ ਮਿਹਰਬਾਨੀ ਕਰੋ, ਹੋਰ ਅਸੀਂ ਕੀ ਕਹਿ ਸਕਦੇ ਹਾਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਸਰਗੋਧੇ ਦੇ ਵਿੱਚ ਕੋਲਡ ਸਟੋਰੇਜ ਭਰ ਚੁੱਕੇ ਨੇ। ਕਿਸਾਨਾਂ ਦੇ ਉੱਤੇ ਮਿਹਰਬਾਨੀ ਕਰੋ, ਉਹ ਅਫਗਾਨ ਬਾਰਡਰ ਬੰਦ ਹੋਣ ਨਾਲ ਕਿਸਾਨ ਤਬਾਹ ਹੋ ਗਏ ਨੇ, ਇਹ ਨਦੀਮ ਅਫਜ਼ਲ ਚੰਨ ਸਾਹਿਬ ਕਹਿ ਰਹੇ ਨੇ। ਗੱਲ ਠੀਕ ਕਰਨ ਡਏ ਨੇ ਕਿਉਂਕਿ ਆਲੂ ਜਿਹੜਾ ਉਹ ਵੀ ਰੁਲ ਗਿਆ ਔਰ ਉਹਦੇ ਨਾਲ ਹੁਣ ਚੌਲ ਅੱਗੋਂ ਥੋੜ੍ਹੇ ਦਿਨਾਂ 'ਚ ਰੁਲ ਜਾਣਾ, ਅਤੇ ਮਾਲਟਾ ਵੀ ਰੁਲਣ ਡਿਆ। ਕੋਲਡ ਸਟੋਰੇਜ ਭਰ ਗਏ ਨੇ। ਉਹਦੀ ਵਜ੍ਹਾ ਹੈ ਕਿ ਅੱਗੋਂ ਅਫਗਾਨਿਸਤਾਨ ਦੇ ਰਾਏ ਸੈਂਟਰਲ ਏਸ਼ੀਆ ਔਰ ਇਸ ਪਾਸੇ ਨੂੰ ਆਲੂ, ਮਾਲਟਾ, ਚਾਵਲ ਇਹ ਸਭ ਕੁਝ ਜਾਂਦਾ ਸੀ। ਬਾਰਡਰ ਬੰਦ ਹੈ ਜਿਹਦੀ ਵਜ੍ਹਾ ਤੋਂ ਮਾਲਟਾ ਤੇ ਆਲੂ ਉਹ ਬਰਬਾਦ ਹੋ ਗਏ ਨੇ, ਤੇ ਅੱਗੋਂ ਚੌਲ ਦੀ ਫਸਲ ਵੀ ਆਉਣ ਵਾਲੀ ਹੈ। ਤੇ ਕਮਾਦ ਨਾਲ ਕੀ ਹੋਣ ਡਿਆ ਉਹ ਤੁਹਾਨੂੰ ਪਤਾ ਹੀ ਹੈ। ਤੇ ਉਸ ਤੋਂ ਪਹਿਲਾਂ ਕਣਕ ਨਾਲ ਕੀ ਹੋਇਆ, ਤੇ ਮਕਈ ਨਾਲ ਕੀ ਹੋਇਆ, ਤੇ ਕਪਾਹ ਨਾਲ ਕੀ ਹੋਇਆ ਉਹ ਤੁਹਾਨੂੰ ਪਤਾ। ਜ਼ਿਮੀਂਦਾਰ ਨੂੰ ਤੇ ਪਾ ਲੰਮਿਆਂ ਦਿੱਤਾ, ਕੱਢ ਕੜਾਕੇ ਦਿੱਤੇ ਨੇ। ਯਕੀਨ ਕਰੋ ਸਮਝ ਤੋਂ ਬਾਹਰ ਹੈ ਵੀ ਇਹ ਹਕੂਮਤ ਜਿਹੜੀ ਹੈ ਇਹ ਜ਼ਿਮੀਂਦਾਰਾਂ ਦੇ ਏਡੀ ਕਿਉਂ ਖਿਲਾਫ ਹੈ। ਤੇ ਵੈਸੇ ਤੇ ਮਰੀਮ ਨਵਾਜ਼ ਨੇ ਆਖ ਦਿੱਤਾ ਸੀ ਵੀ ਇਹ ਮਾਫੀਆ ਨੇ, ਇਹਨਾਂ ਦੇ ਕੋਲੋਂ ਮੈਂ ਕਣਕ ਨਹੀਂ ਖਰੀਦਣੀ। ਲੇਕਿਨ ਅਗਰ ਉਹ ਜ਼ਿਮੀਂਦਾਰਾਂ ਨੂੰ ਵਿਚਾਰਿਆਂ ਨੂੰ ਮਾਫੀਆ ਵੀ ਸਮਝਦੀ ਹੈ, ਫਿਰ ਵੀ ਉਹਨਾਂ ਦੇ ਜਿਹੜੇ ਬੁਨਿਆਦੀ ਹੱਕ ਨੇ ਉਹ ਤਾਂ ਨਾ ਉਹਨਾਂ ਦੇ ਕੋਲੋਂ ਖੋ। ਲੇਕਿਨ ਸਮਝ ਤੋਂ ਬਾਹਰ ਹੈ ਵੀ ਜ਼ਿਮੀਂਦਾਰਾਂ ਨੂੰ ਕਿਉਂ ਇਹ ਜਾਨੋਂ ਹੀ ਮਾਰਨਾ ਚਾਹੁੰਦੇ ਨੇ ਜਿਹੋ ਜਿਹਾ ਉਹਨਾਂ ਦੇ ਉੱਤੇ ਜ਼ੁਲਮ ਕਰਨ ਡਏ ਨੇ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।